ਤੇ ਦਿੱਲੀ ਸੇਵਾਵਾਂ ਸੋਧ ਬਿੱਲ ਜਿਹੜਾ ਉਹ ਅਮਿਤ ਸ਼ਾਹ ਨੇ ਧੱਕੇ ਦੇ ਨਾਲ ਪਾਸ ਕਰਵਾਇਆ ਜੀ। ਬਿਲਕੁਲ, ਤੁਸੀਂ ਦਰੁਸਤ ਕਹਿ ਸਕਦੇ ਹੋ ਜੀ, ਧੱਕੇ ਜੀ। ਨਾਲ ਪਾਸ ਕਰਾਇਆ। ਹੂੰ। ਮਤਲਬ ਕੇਜਰੀਵਾਲ ਹੋਰੀ ਕਹਿੰਦੇ ਜੀ ਕਿ ਅਮਿਤ ਸ਼ਾਹ ਕੋਲ ਕੋਈ ਦਲੀਲ ਨਹੀਂ ਸੀ ਇਹ ਬਿੱਲ ਨੂੰ ਪਾਸ ਕਰਾਉਣ ਲੱਗਿਆ। ਠੀਕ ਹੈ। ਕੋਈ ਉਹ ਪੱਖ ਨਹੀਂ ਰੱਖ ਸਕੇ ਕਿ ਹਾਂ ਉਹ ਕਿਉਂ ਪਾਸ ਕਰਾ ਰਹੇ ਨੇ, ਕਿਹੜੇ ਆਧਾਰ ਤੇ ਪਾਸ ਕਰਾ ਰਹੇ। ਮਤਲਬ ਸ਼ਾਹ ਨੇ ਤਾਂ ਇਹੀ ਕਿਹਾ ਕਿ ਕੇਂਦਰ ਕੋਲ ਅਧਿਕਾਰ ਹੈ ਜੀ, ਕੇਂਦਰ ਨੂੰ ਇਹ ਕਾਨੂੰਨ ਬਣਾ ਸਕਦਾ ਜੀ ਕੇਂਦਰ, ਹੈਨਾ, ਇਹਦੇ ਵਿੱਚ ਕੋਈ ਗਲਤ ਨਹੀਂਗਾ ਜੀ, ਹੈਨਾ, ਇਹ ਦੱਸਣਗੇ ਲੋਕਤੰਤਰ ਦਾ, ਇਹ ਤਾਂ ਆਪਣਾ ਗੱਠਜੋੜ ਬਚਾਉਂਦੇ ਫਿਰਦੇ ਨੇ। ਸੁਪਾਰੀ ਜਿੰਨਾ ਕਹਿੰਦਾ ਕਿ ਅਮਿਤ ਸ਼ਾਹ ਦੇ ਬੋਲ ਦੇਖੋ ਕਿ ਚਾਹੇ ਮੈਂ ਕਹਿੰਦਾ ਰਾਈ ਹੈ ਤੇ ਚਾਹੇ ਸੁਪਾਰੀ ਹੈ ਤੇ ਚਾਹੇ ਪਹਾੜ ਹੈ ਪ੍ਰਵੀਨ ਜੀ, ਅਸੀਂ ਦੇਸ਼ ਜਨਤਾ ਕੋਈ ਸਵਾਲ ਖੜਾ ਕਰੇ ਤਾਂ ਠੀਕ ਹੈ, ਤੁਸੀਂ ਚੁਣੇ ਹੋਏ ਮੈਂਬਰ ਹੋ, ਸੰਸਦ ਮੈਂਬਰ ਤੋਂ ਅੱਗੇ ਤੁਸੀਂ ਸਰਕਾਰ ਚੋਂ, ਸਰਕਾਰ ਤੋਂ ਅੱਗੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ ਜੀ, ਔਰ ਜਿਹੜੀ ਪਾਰਟੀ ਬਾਰੇ ਤੁਸੀਂ ਸਵਾਲ ਖੜਾ ਕਰ ਰਹੇ ਹੋ ਉਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ। ਠੀਕ ਹੈ। ਉਸ ਪਾਰਟੀ ਨੂੰ ਕਹਿੰਦੇ ਸੁਪਾਰੀ ਜਿੰਨੀ ਪਾਰਟੀ ਹੈ, ਉਹਨੂੰ ਨਾਲ ਰੱਖਣ ਦੇ ਲਈ ਆ ਗੱਠਜੋੜ ਵਾਲੇ ਕਹਿੰਦੇ ਕਿ ਉਹਦੇ ਮਗਰ ਲੱਗ ਕੇ ਰੌਲਾ ਪਾਈ ਜਾਂਦੇ ਨੇ, ਜਦ ਕਿ ਇਹਨਾਂ ਨੂੰ ਵੀ ਪਤਾ ਕਿ ਕਾਨੂੰਨ 'ਚ ਅਸੀਂ ਕੁਝ ਨਹੀਂ ਗਲਤ ਕੀਤਾ, ਇਹ ਬਿੱਲ ਜਿਹੜਾ ਅਸੀਂ ਪਾਸ ਕੀਤਾ ਸਹੀ ਕੀਤਾ। ਮਤਲਬ ਇਹ ਇਹਨਾਂ ਦੇ ਮਨਾਂ ਦੇ ਵਿੱਚ ਦੂਜੀ ਪਾਰਟੀਆਂ ਪ੍ਰਤੀ, ਦੂਜੇ ਲੀਡਰਾਂ ਪ੍ਰਤੀ ਅਜਿਹੀ ਭਾਵਨਾ। ਬਖਸ਼ਦਾ ਕੋਈ ਨਹੀਂ ਜਿਹਨੂੰ ਮੌਕਾ ਲੱਗਦਾ। ਕੇਜਰੀਵਾਲ ਨੂੰ ਜਦ ਮੌਕਾ ਲੱਗਦਾ ਕੇਜਰੀਵਾਲ ਵੀ ਇਹੀ ਸ਼ੈਲੀ 'ਚ ਬੋਲਦਾ ਜੀ ਜੀ। ਕਾਂਗਰਸੀਆਂ ਨੂੰ ਜਦ ਮੌਕਾ ਲੱਗਿਆ ਕਾਂਗਰਸੀ ਵੀ ਇਹੀ ਬੋਲਦੇ ਰਹੇ ਨੇ, ਉਹਨਾਂ ਦੇ ਹੱਥਾਂ 'ਚ ਡੋਰ ਰਹੀ ਹੈ। ਜੇ ਹੁਣ ਮੋਦੀ ਉਹਨਾਂ ਦੇ ਹੱਥ 'ਚ ਤਾਂ ਉਹ ਵੀ ਇਹੀ ਬੋਲਦੇ ਨੇ ਨਾ। ਸੋ ਇਸ ਲਈ ਇਹ ਸਾਰਾ ਵਰਤਾਰਾ ਜਾਰੀ ਹੈ ਔਰ ਬਕਾਇਦਾ ਤੌਰ ਤੇ ਅੰਦਰ ਹਗਾਮਾ ਹੁੰਦਾ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਦੋਂ ਬਿੱਲ ਪੇਸ਼ ਕੀਤਾ ਗਿਆ ਸੀ, ਹੈ ਨਾ। ਉਸ ਤੋਂ ਬਾਅਦ ਹੁਣ ਫਿਰ ਮਤਲਬ ਕਿ ਇਹਨੂੰ ਬਕਾਇਦਾ 3 ਅਗਸਤ ਨੂੰ ਜੇਕਰ ਭਾਰਤੀ ਸਮੇਂ ਅਨੁਸਾਰ ਦੇਖੀਏ ਤਾਂ 11ਵਾਂ ਦਿਨ ਸੀਗਾ ਮਾਨਸੂਨ ਸੈਸ਼ਨ ਦਾ, ਜਿਹਦੇ ਵਿੱਚ ਇਹ ਬਿੱਲ ਨੂੰ ਲਿਆਂਦਾ, ਮਤਲਬ ਕਿ ਲਿਆਂਦਾ ਪਹਿਲਾਂ ਗਿਆ ਸੀ, ਬਹਿਸ ਦੀ ਮਨਜ਼ੂਰੀ ਮਿਲ ਗਈ ਸੀ ਬਿਰਲਾ ਜੀ ਹੋਰਾਂ ਵੱਲੋਂ, ਤੇ ਅੱਜ ਬਹਿਸ ਦੇ ਦੌਰਾਨ ਖੂਬ ਹਗਾਮਾ ਹੋਇਆ, ਤਕਰਾਰ ਹੋਈ ਤੇ ਆਖਰ ਬਿਰਲਾ ਜੀ ਉਹਨਾਂ ਨੇ ਕਹਿ ਕੇ ਠੀਕ ਆ ਫਿਰ ਬਾਹਾਂ ਖੜੀਆਂ ਕਰਾ ਕੇ ਵੋਟਾਂ ਪਵਾ ਲਓ। ਇਹ ਤਾਂ ਪਤਾ ਹੀ ਸੀ ਕਿ ਬਹੁ ਗਿਣਤੀ ਉਧਰ ਤੇ ਵਿਰੋਧੀ ਫਿਰ ਉੱਠ ਕੇ ਚਲੇ ਗਏ, ਵਾਕਆਊਟ ਕਰ ਗਏ। ਪਰ ਪੰਜਾਬ ਤੋਂ ਦਿੱਲੀ ਨਾਲ ਸੰਬੰਧਿਤ ਹੈ ਜੀ, ਦਿੱਲੀ ਦੇ ਵਿੱਚ ਮਤਲਬ ਕਿ LG ਨੂੰ ਵੱਧ ਅਧਿਕਾਰ ਦੇਣ ਵਾਲਾ ਬਿੱਲ ਹੈ। ਉਹ ਨਿਯੁਕਤੀਆਂ ਦਾ ਮਾਮਲਾ ਹੈ ਨਾ, ਉਹਨਾਂ ਦੇ ਤਬਾਦਲਿਆਂ ਦਾ ਮਾਮਲਾ, ਜਦੋਂ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਅਣਦੇਖਾ ਕਰਕੇ ਹੈ ਨਾ ਇਹ ਬਿੱਲ ਲਿਆਂਦਾ ਗਿਆ, ਆਰਡੀਨੈਂਸ ਨੂੰ ਬਿੱਲ ਦਾ ਰੂਪ ਦਿੱਤਾ ਗਿਆ ਔਰ ਉਹਨਾਂ ਨੂੰ ਪਾਸ ਕਰ ਲਿਆ ਗਿਆ। ਪਰ ਪੰਜਾਬ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਇਸ ਦੇ ਉੱਤੇ ਬਹੁਤ ਤੜਫਿਆ ਜੀ। ਅੱਛਾ, ਪੰਜਾਬ ਦੇ ਮੁੱਦਿਆਂ ਤੇ ਚਾਹੇ ਇੰਨੀ ਤਕਲੀਫ ਨਾ ਹੋਵੇ ਨਾ ਜਨਾਬ ਨੂੰ, ਇਹਨੂੰ ਇਕੱਲੇ ਨੂੰ ਕਿਉਂ, ਜਿੰਨੇ ਪੰਜਾਬ ਦੇ MP ਚੁਣੇ ਹੋਏ ਨੇ ਪੰਜਾਬ ਦੇ ਮੁੱਦਿਆਂ ਤੇ ਕਦੋਂ ਇੰਨਾ ਖੁੱਲ ਕੇ ਇਕੱਠੇ ਹੋ ਕੇ ਬੋਲਦੇ ਨੇ। ਪਰ ਮਸਲੇ ਤੇ ਜੋ ਹੁਕਮ ਸੀ ਆਕਾਵਾਂ ਦਾ ਉਹਦੇ ਅਨੁਸਾਰ ਉਹਨੇ ਵਿਰੋਧ ਪ੍ਰਗਟਾਇਆ, ਰੌਲਾ ਪਾਇਆ, ਬਾਹਰ ਆ ਗਿਆ, ਆਪਣੀ ਕੁਰਸੀ ਛੱਡ ਕੇ ਉਹ ਬਿੱਲ ਦੀ ਕਾਪੀ ਫਾੜੀ ਤੇ ਉਹ ਤੋਂ ਬਾਅਦ ਅਗਲੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਹੈ, ਜਾਓ ਤੁਸੀਂ ਇਸ ਮਾਨਸੂਨ ਸੈਸ਼ਨ ਤੱਕ ਤੁਸੀਂ ਬਾਹਰ ਹੋ। ਸੋ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਪੂਰੇ ਪ੍ਰਕਾਰ, ਮਤਲਬ ਵਰਤਾਰੇ ਚੋਂ, ਹੈ ਨਾ। ਸੋ ਇਹ ਖਾਸਾ ਹਗਾਮਾ ਭਰਪੂਰ ਰਿਹਾ ਤੇ ਇਸ ਮਸਲੇ ਨੂੰ ਲੈ ਕੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਜਿਹੜਾ ਗਰੁੱਪ ਬਣਿਆ ਵਿਰੋਧੀ ਦਲਾਂ ਦਾ ਇੰਡੀਆ, ਉਹ ਹੁਣ ਕੀ ਸਿਰਫ ਸੰਜੇ ਸਿੰਘ ਬਾਹਰ ਬੈਠਾ ਉੱਥੇ ਤੱਕ ਹੀ ਸੀਮਤ ਰਹਿੰਦਾ ਜਾਂ ਇਸ ਦਾ ਹੁਣ ਕੋਈ ਅੱਗੇ ਵਿਰੋਧ ਕਰ ਪਾਉਂਦੇ ਨੇ ਕਿ ਰਾਸ਼ਟਰਪਤੀ ਨੂੰ ਮਿਲਦੇ ਨੇ ਜਾਂ ਨਹੀਂ ਮਿਲਦੇ। ਪਰ ਅਗਲਿਆਂ ਕੋਲ ਬਹੁਮਤ ਹੈ ਜੀ, ਅਗਲਿਆਂ ਨੇ ਬਿੱਲ ਪਾਸ ਵੀ ਕਰ ਲਿਆ ਤੇ ਪੰਜਾਬ ਵਾਲੇ ਬਿੱਲ ਤਾਂ ਹੈ ਨਹੀਂ ਕਿ ਪਾਸ ਹੋਵੇ ਕਿ ਰਾਜਪਾਲ ਕੋਲ ਪਏ ਰਹਿਣਗੇ, ਮੋਹਰ ਨਹੀਂ ਲੱਗੂਗੀ। ਇਹ ਤਾਂ ਭਾਈ ਅਗਲਿਆਂ ਦਾ ਬਿੱਲ ਅਗਲਿਆਂ ਨੇ ਪਾਸ ਕਰ ਲਿਆ, ਰਾਸ਼ਟਰਪਤੀ ਮੋਹਰ ਅੱਧੀ ਰਾਤ ਨੂੰ ਉੱਠ ਕੇ ਲਾ ਦੇਵੇ ਜਾਏ, ਸੋ ਇਸ ਲਈ ਇਹ ਮੋਹਰ ਵੀ ਲੱਗ ਜੂਗੀ ਜੀ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਕੇਜਰੀਵਾਲ ਹੋਰੀ ਕਿਸ ਪਾਸੇ ਨੂੰ ਗਾਂਹ ਵੱਧਦੇ ਨੇ। ਇਹ ਸੂਬਿਆਂ ਦੇ ਵੱਧ ਅਧਿਕਾਰ ਦਾ ਪਹਿਲੂ ਆ। ਔਰ ਪ੍ਰਵੀਨ ਜੀ, ਜਿਸ ਤਰੀਕੇ ਨਾਲ ਬੀਜੇਪੀ ਨੇ ਇਹ ਬਿੱਲ ਪਾਸ ਕੀਤਾ ਜੀ, ਦਿਨ ਵੀ ਯਾਦ ਰੱਖਿਓ। ਔਰ ਬਹੁਤ ਦੇਰ ਪਹਿਲਾਂ ਮੈਂ ਗੱਲ ਕਰਦਾ ਰਿਹਾ ਕਿ ਮੇਰੇ ਕੋਲ ਜੋ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਕਿ ਹੌਲੀ ਹੌਲੀ ਕੇਂਦਰ ਸਰਕਾਰ, ਭਾਜਪਾ ਸਰਕਾਰ, ਮੋਦੀ ਸਰਕਾਰ ਇਸ ਹੀਲੇ ਵੱਲ ਵੱਧ ਰਹੀ ਆ ਕਿ ਜੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਅਸੀਂ ਦਿੱਲੀ 'ਚ ਨਹੀਂ ਜਿੱਤਣ ਵਾਲੀ ਸਥਿਤੀ 'ਚ, ਜਿਹੜਾ ਅਰਧ ਸੂਬੇ ਦਾ ਵੀ ਦਰਜਾ ਹੈ, ਅਰਧ ਯੂਟੀ ਵੀ ਬਣਾਈ ਹੈ ਨਾ, ਉਹ ਵੀ ਪੂਰੀ ਕਰਕੇ ਇਹਨੂੰ ਸੰਪੂਰਨ ਯੂਟੀ ਬਣਾ ਦਿਓ ਤਾਂ ਕਿ ਸਾਡੇ ਹੱਥ ਕੰਟਰੋਲ ਆ ਜਾਵੇ। ਇਹ ਉਸ ਵੱਲ ਵੱਧ ਰਹੇ ਨੇ। ਕੇਜਰੀਵਾਲ ਲਈ ਚੰਗਾ ਹੁੰਦਾ ਜੇਕਰ ਉਸ ਸਮੇਂ ਜਦੋਂ ਧਾਰਾ 370 ਦਾ ਮੁੱਦਾ ਸੀ, ਜਦੋਂ ਉਦੋਂ ਜੰਮੂ ਕਸ਼ਮੀਰ ਨੂੰ ਯੂਟੀ ਦੇ ਵਿੱਚ ਬਦਲਿਆ ਗਿਆ, ਉਹਨਾਂ ਲੋਕਾਂ ਤੋਂ ਅਧਿਕਾਰ ਖੋਏ ਗਏ, ਚੁਣੇ ਨੁਮਾਇੰਦਿਆਂ ਨੂੰ ਲਾਂਭੇ ਕੀਤਾ ਗਿਆ। ਮੈਂ ਕਹਿੰਦਾ ਉੱਥੇ ਲੱਖ ਮੁਸ਼ਕਲਾਂ ਆਉਣ, ਲੱਖ ਊਣਤਾਈਆਂ ਆਉਣ, ਪਰ ਸੂਬਿਆਂ ਦੇ ਅਧਿਕਾਰ ਖੋਣ ਦਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ? ਤਦ ਜੇਕਰ ਕੇਜਰੀਵਾਲ ਇਹਨਾਂ ਵਾਲੇ ਪਾਲੇ 'ਚ ਨਾ ਖੜਾ ਹੁੰਦਾ ਅੱਜ ਸਥਿਤੀ ਹੋਰ ਹੁੰਦੀ ਜੀ। ਬਿਲਕੁਲ, ਅੱਜ ਜੋ ਬੀਜੋਗੇ ਉਹ ਵੱਢੋਗੇ। ਜੋ ਸਥਿਤੀ ਦੇ ਵਿੱਚ ਆ
ਪਰ ਬੀਜੇਪੀ ਨੂੰ ਅਜੇ ਵੀ ਇਹ ਹੈ ਕਿ ਜੇਕਰ ਤਾਂ ਅਗਲੀ ਵਾਰ ਜਿੱਤ ਰਹੇ ਹੋਈਏ ਫਿਰ ਰੱਖ ਲਾਂਗੇ ਮੁੱਖ ਮੰਤਰੀ ਆਪਣਾ ਬੁਲਾਵਾਂਗੇ, ਜੇ ਨਾ ਹੋਇਆ ਤਾਂ ਇੱਥੇ ਪੂਰੀ ਤਰ੍ਹਾਂ ਰਾਜਪਾਲ ਨੂੰ ਇਹ ਉਪ ਰਾਜਪਾਲ ਨੂੰ ਡੋਰ ਸੌਂਪ ਦਾਂਗੇ। ਸੋ ਇਹ ਉਸ ਪਾਸੇ ਨੂੰ ਜਾਣਗੇ ਜਨਾਬ। ਦੇਖੋ ਜਦੋਂ ਸ਼ਰਮਾ ਜੀ ਅੱਗ ਕਿਤੇ ਹੋਰ ਥਾਂ ਲੱਗੀ ਹੁੰਦੀ ਹੈ ਨਾ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਅੱਗ ਸਾਡੇ ਕਿਹੜਾ ਘਰੇ ਲੱਗੀ ਹੈ, ਤੇ ਉਸ ਅੱਗ ਦੀ ਜ਼ਦ ਦੇ ਵਿੱਚ ਸਾਡਾ ਘਰ ਵੀ ਆ ਹੀ ਜਾਂਦਾ। ਉਦੋਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਲੈਣ ਵਾਸਤੇ ਕਹਿਤਾ, ਹਿੰਦੂ ਭਾਈਚਾਰੇ ਨੂੰ ਖੁਸ਼ ਕਰਨ ਵਾਸਤੇ ਕਿ ਬਈ ਹੁਣ ਜਿੱਥੇ ਬਹੁਤ ਚੰਗੀ ਗੱਲ ਆ, ਅਖੰਡ ਭਾਰਤ ਹੋਣਾ ਚਾਹੀਦਾ, ਪਰ ਰਾਜਾਂ ਵਾਲੇ ਅਧਿਕਾਰਾਂ ਵਾਲੇ ਪਾਸੇ ਸੋਚਿਆ ਹੀ ਨਾ। ਹਿੰਦੂ ਭਾਈਚਾਰੇ ਦੀਆਂ ਵੋਟਾਂ ਲੈਣ ਵਾਸਤੇ, ਬਹੁ ਗਿਣਤੀ ਦੀਆਂ ਵੋਟਾਂ ਲੈਣ ਵਾਸਤੇ ਦਿੱਲੀ ਦੇ ਵਿੱਚ ਜਿਹੜੇ NRC ਦੇ ਧਰਨੇ ਲੱਗੇ ਸੀ ਵਿਰੋਧ ਦੇ ਵਿੱਚ, ਉੱਥੇ ਨਹੀਂ ਕੇਜਰੀਵਾਲ ਤੋਂ ਜਾਇਆ ਗਿਆ। ਦਿੱਲੀ ਹਿੰਸਾ ਦਾ ਇੱਕ ਸ਼ਬਦ ਵੀ ਨਹੀਂ ਬੋਲਿਆ ਗਿਆ ਕੇਜਰੀਵਾਲ ਤੋਂ। ਸੋ ਜਿਹੜੇ ਲੋਕਾਂ ਨੂੰ ਇਹ ਲੱਗਦਾ ਨਾ ਕਿ ਕੇਜਰੀਵਾਲ ਬੜਾ ਰੈਵੋਲੂਸ਼ਨਰੀ ਲੀਡਰ ਹੈ, ਜਿਹੜੇ ਲੋਕਾਂ ਨੂੰ ਇਹ ਭੁਲੇਖਾ ਵਾ, ਉਹ ਭੁਲੇਖਾ ਆਪਣਾ ਛੱਡ ਦੇਣ ਕਿ ਕੇਜਰੀਵਾਲ ਸ਼ਾਇਦ ਉਸ ਲਾਈਨ ਤੋਂ ਪਾਸੇ ਦੀ ਰਾਜਨੀਤੀ ਕਰ ਰਿਹਾ। ਨਹੀਂ, ਜਿਸ ਲੈਵਲ ਦੀ ਰਾਜਨੀਤੀ ਕਾਂਗਰਸ ਸੌਫਟ ਹਿੰਦੂਤਵ ਦੀ, ਬੀਜੇਪੀ ਹਾਰਡ ਕੋਰ ਹਿੰਦੂਤਵ ਦੀ, ਤੇ ਇਹ ਵਿੱਚ ਵਿਚਾਲੇ ਜੇ ਪਰ ਬਹੁਤ ਗਿਣਤੀ ਨੂੰ ਖੁਸ਼ ਕਰਨ ਦੀ ਜਿਹੜੀ ਰਾਜਨੀਤੀ ਹੈ ਉਹ ਕੇਜਰੀਵਾਲ ਵੀ ਕਰਦਾ। ਬਿਲਕੁਲ ਬਿਲਕੁਲ ਸਹੀ ਫਰਮਾਇਆ ਜੀ। ਇਹ ਕੇਜਰੀਵਾਲ ਉਹੀ ਕੇਜਰੀਵਾਲ ਆ ਜਿਹੜਾ ਦਿੱਲੀ ਹਿੰਸਾ ਤੇ ਬੋਲਿਆ ਕੁਛ ਨਹੀਂ ਤੇ ਸ਼ਾਂਤ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢ ਰਿਹਾ ਸੀ ਚੋਣਾਂ ਤੋਂ ਪਹਿਲਾਂ। ਜੀ ਬਿਲਕੁਲ।